ਅਗਲੀ ਖਬਰ ਚਲੀਏ ਕੈਨੇਡਾ ਦੀ ਜਿਹੜੀ ਸੀਟੀਵੀ ਨਿਊਜ਼ ਆ ਉਹਨਾਂ ਨੇ ਇਹ ਰਿਪੋਰਟ ਕੀਤਾ ਆ ਵੀ ਸੀਸਸ ਦਾ ਜਿਹੜਾ ਸਾਬਕਾ ਹੈਡ ਆ ਉੱਥੇ ਦੀ ਜਿਹੜੀ ਸਿਕਿਉਰਿਟੀ ਏਜੰਸੀ ਆ ਜਿਹਨੇ ਇਹ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਵੀ ਰਿਹਾ ਕੈਨੇਡਾ ਦੇ ਵਿੱਚ ਦੋ ਪ੍ਰਾਈਮ ਮਿਨਿਸਟਰਸ ਨੂੰ ਰਿਚਰਡ ਫੈਡਨ ਉਹਨਾਂ ਨੇ ਇਹ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ ਵੀ ਇੰਡੀਆ ਵਾਲਿਆਂ ਨੇ ਕਦੇ ਵੀ ਕੋਈ ਸਾਨੂੰ ਜਿਹੜਾ ਐਵੀਡੈਂਸ ਨਹੀਂ ਦਿੱਤਾ ਵੀ ਕਿਹੜੇ ਜਿਹੜੇ ਸਿੱਖ ਸੈਪਰੇਟਿਸਟ ਹੈਗੇ ਆ ਉਹ ਕੀ ਕਰ ਰਹੇ ਹੈਗੇ ਆ। ਹਾਲਾਂਕਿ ਤੁਸੀਂ ਮੀਡੀਆ ਦੇ ਵਿੱਚ ਤੁਸੀਂ ਦੇਖ ਲਓ ਵੀ ਕਿੰਨਾ ਜਿਹੜਾ ਇੰਡੀਆ ਦਾ ਮੀਡੀਆ ਗੋਦੀ ਮੀਡੀਆ ਆ ਉਹ ਵਾਰ-ਵਾਰ ਖਾਲਿਸਤਾਨੀ ਅੱਤਵਾਦੀ ਕੈਨੇਡਾ ਦੇ ਵਿੱਚ ਏਦਾਂ ਆ। ਪਰ ਉੱਥੇ ਦਾ ਸੀਸਸ ਦਾ ਜਿਹੜਾ ਡਾਇਰੈਕਟਰ ਆ ਦੋ ਵਾਰੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਰਿਹਾ ਦੋ ਪ੍ਰਾਈਮ ਮਿਨਿਸਟਰਸ ਨੂੰ। ਉਹਨੇ ਕਿਹਾ ਵੀ ਕਦੇ ਵੀ ਇੰਡੀਆ ਵਾਲਿਆਂ ਨੇ ਸਾਨੂੰ ਕਿਸੇ ਦੀ ਇਨਫੋਰਮੇਸ਼ਨ ਨਹੀਂ ਦਿੱਤੀ, ਕਿਸੇ ਦਾ ਨਾਂ ਨਹੀਂ ਦਿੱਤਾ ਹੈਗਾ। ਇਹ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ ਹੈਗਾ। ਕਹਿੰਦੇ ਵੀ ਇੰਡੀਅਨ ਆਫੀਸ਼ੀਅਲਸ ਬਾਰ-ਬਾਰ ਕੁਐਸਚਨ ਤਾਂ ਰੇਜ਼ ਕਰਦੇ ਰਹਿੰਦੇ ਆ ਸਿੱਖ ਸੈਪਰੇਟਿਜ਼ਮ ਕੈਨੇਡਾ 'ਚ, ਪਰ ਨਾਂ ਕਦੇ ਨਹੀਂ ਦੱਸਦੇ। ਦੇ ਨੈਵਰ ਗੇਵ ਅਸ ਐਨੀ ਐਵੀਡੈਂਸ ਐਂਡ ਵੀ ਕੈਪਟ ਟਰਾਈਂਗ ਟੂ ਐਕਸਪਲੇਨ ਟੂ them। ਤੇ ਉਹ ਕਹਿੰਦੇ ਵੀ ਇਹ ਕਹਿਣ ਦੇ ਨਾਲ ਥੋੜਾ ਕੁਝ ਹੋਣਾ ਹੈ ਵੀ ਤੁਸੀਂ ਸਾਨੂੰ ਦੱਸੋ ਤਾਂ ਸਹੀ ਵੀ ਆਹ ਬੰਦਾ ਆ ਆਹ ਕੋਈ ਅੱਤਵਾਦੀ ਕਾਰਵਾਈ ਕਰਦਾ ਆ ਐਨ ਇੰਡੀਆ ਦੇ ਵਿੱਚ ਆਹ ਨੁਕਸਾਨ ਕੀਤਾ ਹੈਗਾ। ਸੋ ਜਸਟਿਨ ਟਰੂਡੋ ਤੇ ਸਟੀਫਨ ਹਾਰਪਰ ਦੇ ਉਹ ਡਾਇਰੈਕਟਰ ਰਹੇ ਆ ਸੀਸਸ ਦੇ 2009 ਤੋਂ ਲੈ ਕੇ 2013 ਤੱਕ। ਸੋ ਕਹਿੰਦੇ ਵੀ ਮੈਨੂੰ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਕੁਝ ਚੇਂਜ ਹੋਊਗੀ, ਪਰ ਇੰਡੀਆ ਦੇ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਤੇ ਜਿਹੜੀ ਉਹਨਾਂ ਦੀ ਗਵਰਨਮੈਂਟ ਆ ਉਹ ਹਮੇਸ਼ਾ ਹੀ ਕਹਿੰਦੇ ਵੀ ਕੰਡਮ ਕਰਦੇ ਰਹਿੰਦੇ ਆ ਵੀ ਪ੍ਰੋ ਖਾਲਿਸਤਾਨੀ ਮੂਵਮੈਂਟ ਆ ਉੱਥੇ ਜੋ ਕਿ ਇੰਡੀਪੈਂਡੈਂਟ ਸਿੱਖ ਸਟੇਟ ਜੋ ਇੰਡੀਆ ਦੇ ਵਿੱਚ ਆ ਉਹਨੂੰ ਸਪੋਰਟ ਕਰਦੀ ਆ ਤੇ ਕੈਨੇਡਾ ਨੂੰ ਹਮੇਸ਼ਾ ਹੀ ਕ੍ਰਿਟੀਸਾਈਜ਼ ਕਰਦੇ ਰਹਿੰਦੇ ਆ ਵੀ ਸਿੱਖ ਸੈਪਰੇਟਿਜ਼ਮ ਨੂੰ ਆਪਣੇ ਬਾਰਡਰਸ ਦੇ ਵਿੱਚੋਂ ਖਤਮ ਕਰੋ। ਪਰ ਕਦੇ ਵੀ ਕਿਸੇ ਦਾ ਨਾਮ ਤੱਕ ਨਹੀਂ ਦਿੱਤਾ ਗਿਆ। ਇਹ ਸੀਸਸ ਦੇ ਡਾਇਰੈਕਟਰ ਨੇ ਕੱਲ ਜਿਹੜੀ ਉਹਦੀ ਇੰਟਰਵਿਊ ਹੋਈ ਆ ਸੀਟੀਵੀ ਦੇ ਨਾਲ ਉਹਦੇ ਦੌਰਾਨ ਉਹਨੇ ਦੱਸਿਆ ਹੈਗਾ। 2023 ਦੇ ਵਿੱਚ ਇੰਡੀਆ ਤੇ ਕੈਨੇਡਾ ਦੇ ਰਿਲੇਸ਼ਨ ਉਸ ਟਾਈਮ ਖਰਾਬ ਹੋ ਗਏ ਸੀ। ਇਸ ਟਾਈਮ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ ਸੀ ਵੀ ਸਾਡੇ ਕੋਲ ਕ੍ਰੈਡੀਬਲ ਐਲੀਗੇਸ਼ਨ ਆ ਵੀ ਇੰਡੀਆ ਦੀ ਸਰਕਾਰ ਦੇ ਕਰਿੰਦਿਆਂ ਨੇ ਕੈਨੇਡਾ ਦਾ ਜਿਹੜਾ ਸਿੱਖ ਲੀਡਰ ਆ ਭਾਈ ਹਰਦੀਪ ਸਿੰਘ ਨਿੱਜਰ ਉਹਨਾਂ ਨੂੰ ਕਤਲ ਕੀਤਾ ਹੈਗਾ ਆ। ਤੇ ਉਹ ਤੋਂ 1 ਸਾਲ ਬਾਅਦ ਆਰਸੀਐਮਪੀ ਦੇ ਫੈਡਰਲ ਗਵਰਨਮੈਂਟ ਨੇ ਇੰਡੀਅਨ ਡਿਪਲੋਮੇਟਸ ਤੇ ਕਾਉਂਸਲਰ ਆਫੀਸ਼ੀਅਲਸ ਨੂੰ ਜੋ ਕਿ ਕੈਨੇਡਾ ਦੇ ਵਿੱਚ ਬੇਸ ਸੀਗੇ ਉਹਨਾਂ ਨੂੰ ਕਿਹਾ ਸੀ ਵੀ ਉਹ ਸਾਰੇ ਉਹਨਾਂ ਦਾ ਲਿੰਕ ਜੁੜਦਾ ਹੈਗਾ ਉਹ ਕ੍ਰਿਮੀਨਲ ਐਕਟੀਵਿਟੀ ਦੇ ਨਾਲ ਜਿਹਦੇ ਵਿੱਚ ਹੋਮੋਸਾਈਡਸ ਐਕਸਟੋਰਸ਼ਨਸ ਹੁੰਦੇ ਆ। ਕਿਸ ਤਰ੍ਹਾਂ ਹੁਣ ਜਿਹੜਾ ਬਿਸ਼ਨੋਈ ਗੈਂਗ ਆ ਉਹਨੂੰ ਜਿਹੜਾ ਉੱਥੇ ਟੈਰਰਿਸਟ ਆਰਗੇਨਾਈਜੇਸ਼ਨ ਡਿਕਲੇਅਰ ਵੀ ਕਰ ਦਿੱਤਾ ਗਿਆ ਹੈਗਾ ਆ। ਸੋ ਉਹ ਇਸ ਇੰਟਰਵਿਊ ਦੇ ਵਿੱਚ ਉਹਨਾਂ ਨੇ ਕਿਹਾ ਵੀ ਕਦੇ ਵੀ ਸਾਨੂੰ ਜਿਹੜਾ ਆ ਪ੍ਰੂਫ ਨਹੀਂ ਦਿੱਤਾ ਗਿਆ ਭਾਰਤੀ ਸਰਕਾਰ ਤੋਂ, ਪਰ ਕੈਨੇਡਾ ਦੀ ਸਰਕਾਰ ਨੇ ਹਮੇਸ਼ਾ ਭਾਰਤ ਵਾਲਿਆਂ ਨੂੰ ਪ੍ਰੂਫ ਦਿੱਤੇ ਵੀ ਤੁਹਾਡੇ ਆਹ ਬੰਦੇ ਇਨਵੋਲਵ ਆ। ਹੁਣ ਤੁਹਾਨੂੰ ਪਤਾ ਹੀ ਆ ਵੀ ਅਮਰੀਕਾ ਦੇ ਵਿੱਚ ਜਿਹੜਾ ਗੁਪਤੇ ਦਾ ਟ੍ਰਾਇਲ ਚੱਲਦਾ ਉਹਦੇ ਵਿੱਚ ਪੂਰੇ ਨਾਂ ਜਿਹੜੇ ਬਾਹਰ ਆ ਗਏ। ਕਿਸ ਤਰ੍ਹਾਂ ਜਿਹੜੇ ਜਾਦਵ ਵਰਗੇ ਜਿਹੜੇ ਰਾਹ ਦੇ EMPLOYEE ਸੀ ਉਹ ਹੁਣ FBI ਦਾ ਮੋਸਟ ਵਾਂਟਡ ਲਿਸਟ ਦੇ ਉੱਤੇ ਬੰਦਾ ਵੀ ਹੈਗਾ ਆ। ਉਹਨੂੰ ਕਿੱਦਾਂ ਹੁਣ HAF ਜਾਂ ਹੋਰ ਆਰਗੇਨਾਈਜੇਸ਼ਨ ਜਿਹੜੀਆਂ ਆ ਉਹ ਡਿਕਲਾਈਨ ਕਰੂਗੀਆਂ ਵੀ ਨਹੀਂ ਜੀ ਇਹਨਾਂ ਦਾ ਕੋਈ ਹਿੰਦੂਆਂ ਨਾਲ ਜਾਂ ਇੰਡੀਆ ਦੇ ਨਾਲ ਸੰਬੰਧ ਨਹੀਂ ਹੈਗਾ। ਸੋ ਇਹ ਸੀਸਸ ਦੇ ਜਿਹੜੇ ਸਾਬਕਾ ਡਾਇਰੈਕਟਰ ਆ ਉਹਨਾਂ ਨੇ ਇੰਟਰਵਿਊ ਜਿਹੜੀ ਕੀਤੀ ਆ ਦਿੱਤੀ ਆ ਉਹਦੇ ਵਿੱਚ ਇਹ ਡਿਟੇਲਡ ਇਨਫੋਰਮੇਸ਼ਨ ਸਾਂਝੀ ਕੀਤੀ ਹੈ। ਜੀ।